ਮਹਾਰਾਸ਼ਟਰ ਅਸੈਂਬਲੀ ਚੋਣਾਂ ਵਿੱਚ ਦਮਦਮੀ ਟਕਸਾਲ ਮੁਖੀ ਨੇ ਭਾਜਪਾ ਗੱਠਜੋੜ ਨੂੰ ਦਿੱਤਾ ਸਮਰਥਨ। ਪੰਥਕ ਉਮੀਦਵਾਰ ਗੋਬਿੰਦ ਸਿੰਘ ਸੰਧੂ ਦੇ ਹੱਕ ਵਿੱਚ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਵੱਡਾ ਬਿਆਨ। ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੱਲ੍ਹ 3 ਘੰਟੇ ਲਈ ਮਿਲੇਗੀ ਪੈਰੋਲ। ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸਿੱਖ ਨਸਲਕੁਸ਼ੀ ਦੇ 40 ਸਾਲ ਤੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ। ਮਹਾਰਾਸ਼ਟਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਭਾਜਪਾ ਦੀ ਅਗਵਾਈ ਕਰਦੇ ਉਮੀਦਵਾਰ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ 2.5 ਸਾਲਾਂ ਵਿੱਚ ਸਰਕਾਰ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖਾਂ, ਪੰਜਾਬੀ, ਲੁਬਾਣਾ, ਸਿਕਲੀਗਰ, ਸਿੰਧੀ ਅਤੇ ਬੰਜਾਰਾ ਭਾਈਚਾਰਿਆਂ ਲਈ ਬਣਾਈਆਂ ਨੀਤੀਆਂ ਨੇ ਸਮਾਜ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਰਕਾਰ ਨੇ ਇਹਨਾਂ ਸਮਾਜਾਂ ਲਈ ਨਾ ਸਿਰਫ ਲਾਹੇਵੰਦ ਐਲਾਨ ਕੀਤੇ ਹਨ, ਸਗੋਂ ਇਹਨਾਂ ਦੇ ਸਮਾਜਿਕ ਉੱਨਤੀ ਲਈ ਇਤਿਹਾਸਕ ਕਦਮ ਵੀ ਚੁੱਕੇ ਹਨ। ਹਾਲ ਹੀ ਵਿੱਚ ਸਿੱਖ ਕੌਮ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਸਹੀ ਨੁਮਾਇੰਦਗੀ ਦਿੰਦਿਆਂ ਪਹਿਲੀ ਵਾਰ ਘੱਟ ਗਿਣਤੀ ਕਮਿਸ਼ਨ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਇਹ ਇੱਕ ਇਤਿਹਾਸਕ ਉਪਰਾਲਾ ਹੈ ਜਿਸ ਵਿੱਚ ਸਿੱਖ ਕੌਮ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੇ ਘੱਟ ਗਿਣਤੀ ਵਿਕਾਸ ਕਮਿਸ਼ਨ ਲਈ ਇੱਕ ਸਿੱਖ ਮੈਂਬਰ ਨਾਮਜ਼ਦ ਕੀਤਾ ਹੈ ਅਤੇ 11 ਮੈਂਬਰੀ ਪੰਜਾਬੀ ਸਾਹਿਤ ਅਕਾਦਮੀ ਵੀ ਬਣਾਈ ਗਈ ਹੈ। ਇਨ੍ਹਾਂ ਕਦਮਾਂ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨਾ ਸਿਰਫ ਸਿੱਖ ਕੌਮ ਦੀ ਬਿਹਤਰੀ ਅਤੇ ਉੱਨਤੀ ਲਈ ਪ੍ਰੇਰਿਤ ਹੈ, ਸਗੋਂ ਉਹਨਾਂ ਦੀ ਭਲਾਈ ਲਈ ਵੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖਾਂ, ਹਿੰਦੂ, ਪੰਜਾਬੀ, ਸਿੰਧੀ, ਸਿਕਲੀਗਰ, ਬੰਜਾਰਾ, ਲੁਬਾਣਾ ਭਾਈਚਾਰਾ ਸਰਕਾਰ ਦੀਆਂ ਇਹਨਾਂ ਸਕਾਰਾਤਮਕ ਨੀਤੀਆਂ ਤੋਂ ਬੇਹੱਦ ਖੁਸ਼ ਅਤੇ ਸੰਤੁਸ਼ਟ ਹੈ। ਸਮਾਜ ਨੂੰ ਭਰੋਸਾ ਹੈ ਕਿ ਭਵਿੱਖ ਵਿੱਚ ਵੀ ਸਰਕਾਰ ਇਸੇ ਸਕਾਰਾਤਮਕ ਸੋਚ ਅਤੇ ਇਰਾਦਿਆਂ ਨਾਲ ਸਮਾਜ ਦੀ ਉੱਨਤੀ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਭਾਜਪਾ ਨੂੰ ਸਮਰਥਨ ਦਾ ਐਲਾਨ ਕਰਦਿਆਂ ਕਿਹਾ ਕਿ ਸਿੱਖ ਕੌਮ ਸਾਰੇ ਭਾਈਚਾਰਿਆਂ ਨੂੰ ਅਪੀਲ ਕਰਦੀ ਹੈ ਕਿ ਉਹ 20 ਤਰੀਕ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਕਰਦੇ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਨ। ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਨੂੰ ਮਹਾਯੁਤੀ ਦਾ ਸਮਰਥਨ ਕਰਨ ਅਤੇ ਵੋਟਿੰਗ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰੋ। आज की जो प्रेस कॉन्फ्रेंस है वो इसलिए की गई है कि महाराष्ट्र में जो चुनाव होने जा रहे हैं उसमें सिख समाज महाराष्ट्र ने सभी महाराष्ट्र में जाकर प्रेस कॉन्फ्रेंस किए हैं और कार्यक्रम किए हैं, सभी सिखों को इसके लिए जागरूक किया है। और जो 20 तारीख को चुनाव होने जा रहा है उसमें बीजेपी और महायुति इनको सिख समाज महाराष्ट्र की तरफ से पूर्ण रूप में हमने समर्थन दिया है। और सभी सिख भाईचारा जिसमें गुरु नानक नाम लेवा लोग आते हैं, सिंधी आते हैं, बंजारे आते हैं, लुबाने आते हैं, पंजाबी हिंदू आते हैं, सिख भाई आते हैं, सभी को हमने अपील की है कि 20 तारीख को इस महायुति भाजपा को आप अपना वोट देकर कामयाब करें। हाँ जी, सिख समाज का कितना % वोट महायुति में जाएगा सर? हमने पहले भी बताया 120 सीटों पर सिख वोट जो है ये हर साल इलेक्शन को प्रभावित करती है और हमारी 98% वोट को बड़ी संख्या में जो वोट है वो महायुति को जाएगी। ਸੰਗਰੂਰ ਤੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਾਰੇ ਦੱਸਦੇ ਹੋਏ ਕਿਹਾ ਕਿ ਸਾਡਾ ਏਜੰਡਾ ਹੈ ਕਿ ਪੁਰਾਣੇ ਸਮੇਂ ਵਾਂਗ ਹੀ ਸਿੱਖ ਮੁੱਦਿਆਂ ਨੂੰ ਪਹਿਲ ਦੇ ਕੇ ਸਿਆਸਤ ਕੀਤੀ ਜਾਵੇ। ਪ੍ਰੈਸ ਨਾਲ ਗੱਲਬਾਤ ਕਰਦਿਆਂ ਬਰਨਾਲਾ ਦੀ ਜ਼ਿਮਨੀ ਚੋਣ ਬਾਰੇ ਬੋਲਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਗੋਬਿੰਦ ਸਿੰਘ ਸੰਧੂ ਦਾ ਪਿਛੋਕੜ ਬਹੁਤ ਉੱਚਾ ਹੈ। ਅਸੀਂ ਸਾਰੇ ਉਹਨਾਂ ਦੇ ਪਰਿਵਾਰ ਦਾ ਸਤਿਕਾਰ ਕਰਦੇ ਹਾਂ। ਜੇਕਰ ਪੰਥਕ ਉਮੀਦਵਾਰ ਜਿੱਤਦਾ ਹੈ ਤਾਂ ਪੰਥਕ ਸੋਚ ਨੂੰ ਉਭਰਨ ਵਿੱਚ ਬਹੁਤ ਸਹਿਯੋਗ ਮਿਲੇਗਾ। देखो साडी श्रोमणी अकाली दल सुधार लहर का फैसला है कि किसी भी पार्टी नूं असीं समर्थन नहीं कर रहे इन्हां बाई इलैक्शनां दे विच ते इस करके जिहड़ा साडा किसी नूं समर्थन करन दा तां बनदा नहीं, पर फिर भी असीं ये जरूर चाहुंदे हां साडी पंथक पार्टी है भी जे पंथक उम्मीदवार जितण तां उहदे नाल जिहड़ा है एक पंजाब दी सियासत नूं पंजाब दे विच उस पंथक सोच नूं उभारन दे विच जरूर मदद मिलेगी। तो अज लोड़ भी है कि जिहड़े पंथक विचारधारा वाले लोग ने वो इकट्ठे होण ते जिहड़ा है पंजाब दे विच दुबारे उस पंथक सियासत दी जिहड़ी है दुबारे मुड़ सुरजीती होवे। सो उस वास्ते असीं दिलों ये जरूर चाहुंदे हां भी जिहड़े पंथक उम्मीदवार ने सारियां सीटां ते जिहड़े भी हैगे ने
ਚਾਹੇ ਗਿਣਤੀ 'ਚ ਬਹੁਤ ਥੋੜ੍ਹੇ ਨੇ, ਪਰ ਕੋਈ ਪੰਥਕ ਉਮੀਦਵਾਰ ਜੇ ਜਿੱਤ ਸਕਦਾ ਹੋਵੇ ਤਾਂ ਅਸੀਂ ਜ਼ਰੂਰ ਚਾਹਾਂਗੇ ਵੀ ਉਹ ਜਿੱਤਣ। ਪਿਛੋਕੜ ਦਲ ਦਾ ਅਸੀਂ ਉਹਨਾਂ ਦਾ ਵੈਸੇ ਸਤਿਕਾਰ ਕਰਦੇ ਹਾਂ, ਮਾਨ ਸਾਹਿਬ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ, ਉਹਨਾਂ ਨੂੰ ਕੁਰਬਾਨੀ ਹੈ। ਤੇ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ, ਇੰਡੀਵਿਜੂਅਲ ਤੌਰ 'ਤੇ ਇੱਕ ਸੋਚ ਦੇ ਵਿਚਾਰ ਆਧਾਰਿਤ ਦੇ ਤੌਰ 'ਤੇ ਚਾਹੇ ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ, ਪਰ ਕਿਤੇ ਨਾ ਕਿਤੇ ਕਿਉਂਕਿ ਇਹ ਫੈਸਲਾ ਕੋਈ ਵੀ ਕਿਹਦਾ ਸਮਰਥਨ ਕਰਨਾ ਹੈ, ਕਿਹਦੇ ਸਾਥ ਦੇਣਾ, ਉਹ ਮੇਰਾ ਆਪਦਾ ਨਹੀਂ ਹੈ, ਉਹ ਸਾਡੀ ਪਾਰਟੀ ਦਾ ਫੈਸਲਾ ਹੁੰਦਾ ਹੈ। ਅਤੇ ਉਸ ਕਰਕੇ ਪਾਰਟੀ ਨੇ ਚਾਹੇ ਇਹ ਫੈਸਲਾ ਕੀਤਾ ਵੀ ਕਿਸੇ ਦੀ ਵੀ ਜਿਹੜਾ ਹੈ ਓਪਨਲੀ ਸਮਰਥਨ ਨਹੀਂ ਕਰਨਾ, ਸੋ ਇਸ ਕਰਕੇ ਅਸੀਂ ਓਪਨਲੀ ਨਹੀਂ ਕਰ ਸਕਦੇ ਕਿਸੇ ਦਾ। ਹਾਂ, ਜੇ ਪੰਥਕ ਉਮੀਦਵਾਰ ਤਗੜੇ ਹੁੰਦੇ ਨੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਊ। ਪੰਥ ਤੇ ਅਕਾਲੀ ਦਲ ਦੀ ਭਲਾਈ ਲਈ ਇੱਕ ਪਲੇਟਫਾਰਮ। ਬਿਲਕੁਲ, ਮੈਂ ਤਾਂ ਇਹ ਕਹਿਣਾ ਪੰਥ ਦੀਆਂ ਸਾਰੀਆਂ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦਾ, ਤਾਂ ਹੀ ਅੱਜ ਜਿਹੜੇ ਹਾਲਾਤ ਬਣ ਗਏ ਨੇ ਜੇ 'ਚੋਂ ਉੱਭਰਨਾ। ਦੇਖੋ, ਸਿਆਸੀ ਮਤਭੇਦ ਵਿਚਾਰਧਾਰਾ 'ਤੇ ਇਹ ਨਹੀਂ ਹੁੰਦਾ ਵੀ ਸਾਰੀ 100% ਇਕਜੁੱਟਤਾ ਹੋ ਸਕਦੀ ਹੈ, ਇੱਕ ਵਿਚਾਰਧਾਰਾ ਬਣ ਸਕਦੀ ਹੈ। ਕੋਈ ਨਰਮ ਵੀ ਹੋ ਸਕਦੀ, ਕਿਸੇ ਦੀ ਸੋਚ, ਕਿਸੇ ਦੀ ਥੋੜ੍ਹੀ ਜਿਹੀ ਗਰਮ ਖਿਆਲੀ ਵੀ ਹੋ ਸਕਦਾ ਹੈ, ਕਿਸੇ ਦਾ ਜਿਹੜਾ ਹੈ ਕੁਛ ਨਾ ਕੁਛ, ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ, ਕੋਈ ਜਿਹੜਾ ਹੈ ਦੇਸ਼ ਦੀ ਹਿੰਦੁਸਤਾਨ ਦੀ ਗੱਲ ਕਰਦਾ ਹੈ, ਕੋਈ ਸੰਵਿਧਾਨ ਦੀ ਗੱਲ ਕਰਦਾ ਹੈ। ਇਹ 'ਚ ਪਰ ਗੱਲ ਹੈ ਵੀ ਇੱਕ ਚੀਜ਼ ਜਿਹੜੀ ਹੈ ਪੰਥਕ ਸੋਚ ਜ਼ਰੂਰ ਸਾਨੂੰ ਜੋੜਦੀ ਹੈ, ਉਹ ਸਾਡੇ 'ਚ ਕਾਮਨ ਚੀਜ਼ ਤਾਂ ਹੈ ਹੀ ਹੈ। ਸੋ ਕਿਤੇ ਨਾ ਕਿਤੇ ਜਿਹੜੀ ਜ਼ਿਆਦਾ ਲੋਕ ਚਾਹੁੰਦੇ ਨੇ ਜੇ ਉਹਦੇ 'ਤੇ ਸਹਿਮਤੀ ਬਣ ਸਕੇ ਤਾਂ ਇਕੱਠੇ ਹੋ ਕੇ ਇਕਜੁੱਟ ਹੋਣਾ ਚਾਹੀਦਾ। ਮੈਂ ਤਾਂ ਇਹ ਗੱਲ ਮੰਨਦਾ। ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕੱਲ੍ਹ ਯਾਨੀ ਬੁੱਧਵਾਰ ਨੂੰ 3 ਘੰਟੇ ਦੀ ਪੈਰੋਲ ਮਿਲੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪੈਰੋਲ ਦਿੱਤੀ ਹੈ। ਦੱਸ ਦਈਏ ਕਿ ਇਹ ਪੈਰੋਲ ਉਹਨਾਂ ਨੂੰ ਆਪਣੇ ਵੱਡੇ ਭਰਾ ਦੇ ਭੋਗ ਵਿੱਚ ਸ਼ਾਮਿਲ ਹੋਣ ਲਈ ਦਿੱਤੀ ਗਈ ਹੈ। ਇਸ ਦੌਰਾਨ ਉਹ ਲੁਧਿਆਣਾ ਸਥਿਤ ਆਪਣੇ ਪਿੰਡ ਜਾਣਗੇ। ਇਸ ਤੋਂ ਪਹਿਲਾਂ 2021 ਵਿੱਚ ਉਹਨਾਂ ਨੂੰ ਆਪਣੇ ਪਿਤਾ ਦੇ ਭੋਗ ਵਿੱਚ ਸ਼ਾਮਿਲ ਹੋਣ ਲਈ 1 ਘੰਟੇ ਲਈ ਪੈਰੋਲ ਮਿਲੀ ਸੀ। ਉਹਨਾਂ ਨੇ ਆਪਣੇ ਭਰਾ ਦੇ ਭੋਗ 'ਚ ਸ਼ਾਮਿਲ ਹੋਣ ਦੇ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਉਹਨਾਂ ਕਿਹਾ ਸੀ ਕਿ ਉਹਨਾਂ ਦੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਮੌਤ 14 ਨਵੰਬਰ ਨੂੰ ਹੋਈ ਸੀ, ਜਿਸ ਦੇ ਚੱਲਦਿਆਂ 20 ਨਵੰਬਰ ਨੂੰ ਲੁਧਿਆਣਾ ਦੇ ਰਾਜੋਆਣਾ ਕਲਾਂ ਪਿੰਡ ਦੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦਾ ਭੋਗ ਹੈ, ਉਸ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਨੇ ਪਟੀਸ਼ਨ ਵਿੱਚ ਇਹ ਵੀ ਕਿਹਾ ਕਿ ਉਹਨਾਂ ਨੇ ਪਹਿਲਾਂ ਪਟਿਆਲਾ ਜੇਲ੍ਹ, ਜਿੱਥੇ ਉਹ ਕੈਦ ਹਨ, ਉਸ ਦੇ ਜੇਲ੍ਹ ਸੁਪਰਡੈਂਟ ਨੂੰ ਪੈਰੋਲ ਦਿੱਤੇ ਜਾਣ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਹੈ। ਖੈਰ, ਅਰਜ਼ੀ ਦੇ ਖਾਰਜ ਹੋਣ ਮਗਰੋਂ ਰਾਜੋਆਣਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਅਸਥਾਈ ਤੌਰ 'ਤੇ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਤਾਂ ਕਿ ਉਹ ਆਪਣੇ ਭਰਾ ਦੇ ਭੋਗ ਵਿੱਚ 20 ਨਵੰਬਰ ਨੂੰ ਯਾਨੀ ਭਲਕੇ ਸ਼ਾਮਿਲ ਹੋ ਸਕਣ। ਦੱਸਦੀ ਕਿ ਇਸ ਤੋਂ ਪਹਿਲਾਂ ਜਨਵਰੀ 2022 ਵਿੱਚ ਹਾਈ ਕੋਰਟ ਨੇ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਭੋਗ ਅਤੇ ਅੰਤਿਮ ਅਰਦਾਸ ਵਿੱਚ ਪੁਲਿਸ ਕਸਟਡੀ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਸੀ। ਇਸੇ ਆਧਾਰ 'ਤੇ ਰਾਜੋਆਣਾ ਨੇ ਹੁਣ ਮੁੜ ਤੋਂ ਆਪਣੇ ਭਰਾ ਦੇ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਅਸਥਾਈ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮੌਕੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰਨ ਦੇ ਲਈ ਹੁਕਮ ਦਿੱਤੇ ਹਨ। ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤਣ 'ਤੇ ਵਿਸ਼ੇਸ਼ ਸੈਮੀਨਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਿੱਖ ਵਿਦਵਾਨਾਂ ਨੇ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਜਦੋਂ ਵੀ ਕੋਈ ਵੱਡਾ ਘੱਲੂਘਾਰਾ ਵਾਪਰਦਾ ਆ ਜਾਂ ਕੋਈ ਅਜਿਹਾ ਮਹਾਂ ਘਟਨਾਕ੍ਰਮ ਵਾਪਰਦਾ, ਜਿਸ ਤਰ੍ਹਾਂ ਕਿ 1984 ਦਾ ਤੀਜਾ ਘੱਲੂਘਾਰਾ ਸੀ, ਜੂਨ ਤੇ ਨਵੰਬਰ 1984 ਦਾ, ਉਹਦਾ ਜਿਹੜਾ ਅਸਰ ਆ ਉਹ ਉਸ ਪੀੜ੍ਹੀ ਤੱਕ ਸੀਮਤ ਨਹੀਂ ਰਹਿੰਦਾ ਜਿਸ ਪੀੜ੍ਹੀ ਦੇ ਨਾਲ ਉਹ ਵਾਪਰਿਆ ਹੁੰਦਾ। ਅੱਜ ਦਾ ਜਿਹੜਾ ਇਹ ਸਮਾਗਮ ਆ, ਇਹ ਵੀ ਇਸ ਗੱਲ ਦੀ ਗਵਾਹੀ ਹੈ, ਕਿਉਂਕਿ ਸਾਡੀ ਸਿੱਖਾਂ ਦੀ ਇੱਕ ਪੀੜ੍ਹੀ ਉਹ ਸੀਗੀ ਜਿਹਦੇ ਨਾਲ 1984 ਵਾਪਰਿਆ। ਦੂਜੀ ਪੀੜ੍ਹੀ ਅਸੀਂ ਸੀਗੇ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਪਲੇ ਜਵਾਨ ਹੋਏ, ਤੇ ਤੀਸਰੀ ਪੀੜ੍ਹੀ ਜਿਹੜੀ ਆ ਉਹ ਮੇਰੇ ਸਾਹਮਣੇ ਬੈਠੀ ਹੋਈ ਆ, ਤੁਸੀਂ ਸਾਰੇ ਜਿਨ੍ਹਾਂ ਨੇ ਇਹ ਸਮਾਗਮ ਰੱਖਿਆ ਆ। ਸੋ ਇਹ ਸਿਲਸਿਲਾ ਜਿਹੜਾ ਆ ਇਹ ਸਦੀਆਂ ਤੱਕ ਚੱਲਦਾ ਰਹਿਣਾ। ਜਿਸ ਧਰਤੀ ਦੇ ਉੱਪਰ ਆਪਾਂ ਇਕੱਠੇ ਹੋਏ ਆ, ਇਹ ਵੀ ਆਪਾਂ ਨੂੰ ਇਹੀ ਦੱਸਦੀ ਆ। ਆਪਾਂ ਹਰ ਸਾਲ ਅੱਗੇ ਪੋਹ ਦਾ ਮਹੀਨਾ ਆਉਣਾ ਆ, ਤੇ ਤੁਸੀਂ ਦੇਖੋ ਉਦੋਂ ਮਤਲਬ ਦੁਨੀਆ ਭਰ ਦੇ ਵਿੱਚੋਂ ਸਿੱਖ ਇਸ ਧਰਤੀ ਦੇ ਉੱਪਰ ਜੁੜਦੇ ਆ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ। ਉਹ ਵੀ ਇੱਕ ਇਸ ਤਰ੍ਹਾਂ ਦਾ ਵੱਡਾ ਮਹਾਂ ਘਟਨਾਕ੍ਰਮ ਸੀਗਾ ਜਿਹਨੂੰ ਅੱਜ ਸਦੀਆਂ ਬਾਅਦ ਵੀ ਅਸੀਂ ਯਾਦ ਕਰਦੇ ਹਾਂ। ਸੋ ਪਹਿਲੀ ਗੱਲ ਤਾਂ ਜਦੋਂ ਆਪਾਂ ਇਸ ਵਰਤਾਰੇ ਦੇ ਬਾਰੇ ਦੇ ਵਿੱਚ ਕਰਨੀ ਆ, ਉਹ ਇਹੀ ਹੈ ਕਿ ਇਹ ਸਿਰਫ ਉਸ ਸਮੇਂ ਤੱਕ ਸੀਮਤ ਨਹੀਂ ਸੀਗੀ,
ਇਹ ਹੁਣ ਆਉਂਦੇ ਸਮੇਂ ਤੱਕ ਸਿੱਖ ਯਾਦ ਦਾ ਇੱਕ ਅਟੁੱਟ ਹਿੱਸਾ ਬਣ ਗਈ ਹੈ। ਤੇ 40 ਸਾਲ ਦਾ ਵਕਫਾ ਜਿਹੜਾ ਆ ਇਸ ਘਟਨਾਕ੍ਰਮ ਤੇ ਸਾਡੇ ਦਰਮਿਆਨ, ਉਹ ਸਾਨੂੰ ਇੱਕ ਇੰਨੀ ਥਾਂ ਦੇ ਰਿਹਾ ਆ, ਜਿਸ ਤਰ੍ਹਾਂ ਕੋਈ ਵੱਡੀ ਤਸਵੀਰ ਹੋਵੇ, ਤੁਸੀਂ ਉਹਦੇ ਬਹੁਤ ਜ਼ਿਆਦਾ ਨੇੜੇ ਚਲੇ ਜਾਓ ਤੇ ਸ਼ਾਇਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਦੇਖ ਸਕਦੇ, ਪਰ ਜੇ ਤੁਸੀਂ ਉਹ ਤੋਂ ਥੋੜ੍ਹੀ ਜਿਹੀ ਵਿੱਥ ਪਾਓ ਤਾਂ ਫਿਰ ਤੁਸੀਂ ਉਹਦੇ ਵਿਸਤਾਰ ਨੇ, ਉਹਦੀਆਂ ਜਿਹੜੀਆਂ ਬਰੀਕੀਆਂ ਆ, ਉਹਨਾਂ ਨੂੰ ਦੇਖ ਸਕਦੇ। ਇਸੇ ਤਰ੍ਹਾਂ ਹੀ ਜਿਹੜੇ ਮਹਾਂ ਘਟਨਾਕ੍ਰਮ ਹੁੰਦੇ, ਜਿਹੜੇ ਤਾਂ ਕਿਸੇ ਜੀ ਤੇ ਮਹਾਰਾਜ ਦੀ ਬਖਸ਼ਿਸ਼ ਹੋ ਜਾਵੇ, ਉਹ ਹੀ ਲਹਿਦਾ ਗੱਲ ਹੈ ਕਿ ਆਮ ਸਮਾਜ ਨੇ ਜਦੋਂ ਵੀ ਦੇਖਣਾ ਆ, ਉਹਨੂੰ ਇੱਕ ਸਮਾਂ ਚਾਹੀਦਾ ਹੁੰਦਾ। ਉਸ ਸਮੇਂ ਦੇ ਵਿੱਚੋਂ ਫਿਰ ਸੂਝ ਇੰਨੀ ਉੱਪਰ ਤੱਕ ਜਾਂਦੀ ਹੈ ਜਾਂ ਇੰਨੀ ਪ੍ਰਬਲ ਹੁੰਦੀ ਹੈ ਕਿ ਤੁਸੀਂ ਉਹਦੇ ਸਾਰੇ ਵਿਸਤਾਰਾਂ ਨੂੰ ਦੇਖਣ, ਸਮਝਣ, ਵਿਚਾਰਨ ਦੇ ਸਮਰੱਥ ਹੋ ਸਕਦੇ। ਸੋ ਇਹ 40 ਸਾਲ ਦਾ ਜਿਹੜਾ ਵਕਫਾ ਆ, ਉਹਨੇ ਸਾਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਮੌਕੇ ਦਿੱਤੇ ਕਿ ਸਾਡੇ ਬੰਦੇ, ਪਹਿਲਾਂ ਜੋ ਸਰਕਾਰ ਨੇ ਇੱਕ ਗੱਲ ਫੈਲਾਈ ਕਿ ਇਹ ਦੰਗੇ ਸੀਗੇ, ਸੋ ਅਸੀਂ ਜਿੰਨੀਆਂ ਸਿੱਖਾਂ ਦੀਆਂ ਲਿਖਤਾਂ ਦੇਖੀਆਂ, ਪਹਿਲਾਂ ਉਹਦੇ ਵਿੱਚ ਦੰਗੇ ਲਫ਼ਜ਼ ਹੀ ਵਰਤਿਆ ਜਾਂਦਾ ਸੀਗਾ। ਹਾਲਾਂਕਿ ਕੁਝ ਜਿਹੜੀਆਂ ਰੂਹਾਂ ਸੀਗੀਆਂ ਜਿਨ੍ਹਾਂ ਦੇ ਉੱਪਰ ਮਹਾਰਾਜ ਦੀ ਬਖਸ਼ਿਸ਼ ਸੀਗੀ, ਉਹਨਾਂ ਨੇ ਉਦੋਂ ਹੀ ਇਹਨੂੰ ਆਪ ਦੀ ਪਰੰਪਰਾ ਦੇ ਵਿੱਚੋਂ ਘੱਲੂਘਾਰਾ ਬਿਆਨਣਾ ਸ਼ੁਰੂ ਕਰ ਦਿੱਤਾ ਸੀਗਾ। ਕਿਉਂਕਿ ਨਸਲਕੁਸ਼ੀ ਦੇ ਬਾਰੇ ਸਭ ਤੋਂ ਵੱਡੀ ਤੇ ਜ਼ਰੂਰੀ ਚੀਜ਼ ਇਹ ਹੈ ਕਿ ਜਿਹੜੀ ਕੌਮ ਆਪਣੀ ਨਸਲਕੁਸ਼ੀ ਭੁੱਲ ਜਾਂਦੀ ਹੈ, ਤੁਸੀਂ ਉਸ ਚੀਜ਼ ਨੂੰ ਦੁਬਾਰਾ ਹੋਣ ਦੇ ਲਈ ਰਾਹ ਪੱਧਰਾ ਕਰਦੇ ਜੇ। ਸੋ ਇਸ ਕਰਕੇ ਜਿਹੜਾ ਇੱਕ ਅਸੀਂ ਆਮ ਸਿੱਖ ਸਲੋਗਨ ਵਰਤਦੇ ਹਾਂ ਕਿ ਨੈਵਰ ਫੋਰਗੇਟ 1984, ਉਹ ਤੁਹਾਡੇ ਦਿਮਾਗ ਦੇ ਵਿੱਚ ਜ਼ਿਹਨੀ ਤੌਰ ਦੇ ਉੱਤੇ ਹਮੇਸ਼ਾ ਉਕਰਿਆ ਰਹਿਣਾ ਚਾਹੀਦਾ ਹੈ। ਸੋ ਅੱਜ ਵੈਸੇ ਤਾਂ ਨਸਲਕੁਸ਼ੀ ਦਾ ਜਿਹੜਾ ਵਰਤਾਰਾ ਹੈ, ਉਹ ਉਹਦੀ ਜਿਹੜੀ ਡਿਮੈਂਸ਼ਨ ਆ ਬਹੁਤ ਵੱਡੀ ਹੈ, ਪਰ ਮੈਂ ਇੱਕ ਤਾਂ ਛੋਟੀ ਜਿਹੀ ਜਿਹੜੀ ਟਰਮ ਆ ਜੀਨੋਸਾਈਡ ਤੇ UN ਦੀ ਜਿਹੜੀ ਡੈਫੀਨੇਸ਼ਨ ਆ, 2 ਮਿੰਟ ਉਹਦੇ ਬਾਰੇ ਬੋਲਾਂਗਾ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਮਾਨਸਿਕ ਪੱਖ ਨੇ ਜੀਨੋਸਾਈਡ ਦੇ ਵਰਤਾਰੇ ਦੇ ਵਿੱਚ, ਉਹਨਾਂ ਬਾਰੇ ਤੁਹਾਡੇ ਨਾਲ ਵਿਚਾਰ ਕਰਾਂਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਜੀਨੋਸਾਈਡ ਟਰਮ ਆਈ ਕਿੱਥੋਂ। ਇੱਕ ਪੋਲੈਂਡ ਦਾ ਯਹੂਦੀ ਸੀ ਰਫੇਲ ਲੈਮਕਿਨ, ਉਹਦੀ ਇੱਕ ਕਿਤਾਬ ਆਈ ਸੀ ਸਨ 1944 ਦੇ ਵਿੱਚ, ਐਕਸਿਸ ਰੂਲ ਇਨ ਆਕੂਪਾਈਡ ਯੂਰਪ। ਉਹਦੇ ਵਿੱਚ ਉਹਨੇ ਗ੍ਰੀਕ ਭਾਸ਼ਾ ਦਾ ਜਿਹੜਾ ਲਫ਼ਜ਼ ਹੈ ਜੀਨਸ ਤੇ ਲੈਟਿਨ ਦਾ ਸਾਈਡ, ਜੀਨਸ ਤੋਂ ਭਾਵ ਹੈ ਕੋਈ ਟਰਾਈਬ ਜਾਂ ਕਬੀਲਾ, ਤੇ ਸਾਈਡ ਦਾ ਮਤਲਬ ਮਾਰਨਾ, ਉਹਨਾਂ ਨੂੰ ਮਿਕਸ ਕਰਕੇ ਸਭ ਤੋਂ ਪਹਿਲੀ ਵਾਰ ਜਿਹੜੀ ਟਰਮ ਸੀਗੀ ਜੀਨੋਸਾਈਡ, ਉਹ ਡਰਾਈਵ ਕੀਤੀ। ਇਹਦੀ ਮੋਟੇ ਰੂਪ ਦੇ ਵਿੱਚ ਇਹਦੀ ਵਿਆਖਿਆ ਇਹ ਹੈ ਕਿ ਕਿਸੇ ਵੀ ਪਛਾਣ ਨੂੰ ਮਿੱਥ ਕੇ ਖਤਮ ਕਰਨਾ। ਇੱਥੇ ਤੁਸੀਂ ਇੱਕ ਚੀਜ਼ ਸਮਝੋ ਕਿ ਖਤਮ ਕਰਨ ਦਾ ਮਤਲਬ ਇਕੱਲਾ ਸਰੀਰ ਨਹੀਂ ਹੁੰਦਾ, ਖਤਮ ਕਰਨ ਦੇ ਬਹੁਤ ਸਾਰੇ ਪੱਖ ਹੁੰਦੇ ਨੇ। ਉਹਦੇ ਵਿੱਚ ਜਿਹੜਾ ਇਹ ਸਾਰਾ ਵਰਤਾਰਾ ਹੈ, ਉਹਦੇ ਵਿੱਚ ਮਾਨਸਿਕ ਪੱਧਰ ਦੇ ਉੱਤੇ ਜੇ ਆਪਾਂ ਮੋਟੀ ਗੱਲ ਕਰੀਏ ਤਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ, ਜੇ ਆਪਾਂ ਇੱਕ ਲਾਈਨ ਦੇ ਵਿੱਚ ਕੋਈ ਸਿਧਾਂਤ ਘੜਨਾ ਹੋਵੇ ਤਾਂ ਉਹਦਾ ਕੰਮ ਹੁੰਦਾ ਹੈ ਕਿ ਕਤਲ ਕਰਨ ਵਾਲੀ ਪੀੜਤ ਧਿਰ, ਉਹਦੀ ਸਮੁੱਚੀ ਮਾਨਸਿਕਤਾ, ਸਮੁੱਚੇ ਸਿਧਾਂਤ ਨੂੰ ਖਤਮ ਕਰਨਾ, ਔਰ ਉਹਨੂੰ ਖਤਮ ਕਰਕੇ ਕਾਤਲ ਧਿਰ ਦਾ ਜਿਹੜਾ ਸਿਧਾਂਤ ਆ ਉਹਨੂੰ ਖੜਾ ਕਰਨਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਰਨਾਲਾ ਹਲਕੇ ਵਾਸੀਆਂ ਨੂੰ ਸਰਦਾਰ ਗੋਬਿੰਦ ਸਿੰਘ ਸੰਧੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਰਦਾਰ ਗੋਬਿੰਦ ਸਿੰਘ ਸੰਧੂ ਪੜ੍ਹੇ ਲਿਖੇ, ਇਮਾਨਦਾਰ ਅਤੇ ਸਮਰਪਿਤ ਨੌਜਵਾਨ ਹਨ। ਉਹ ਬਰਨਾਲਾ ਹਲਕੇ ਦੇ ਨਾਲ-ਨਾਲ ਪੰਜਾਬ ਅਤੇ ਕੌਮ ਦੀ ਸੇਵਾ ਕਰਨ ਲਈ ਵਚਨਬੱਧ ਹਨ। ਉਹਨਾਂ ਕਿਹਾ ਕਿ ਬਿਨਾਂ ਕਿਸੇ ਵਿਤਕਰੇ ਦੇ ਉਹ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਅਤੇ ਸਾਰੇ ਨਿਵਾਸੀਆਂ ਦੀ ਭਲਾਈ ਲਈ ਕੰਮ ਕਰਨਗੇ। ਬਰਨਾਲਾ ਚੋਣਾਂ ਵਿੱਚ ਬਾਕੀ ਪਾਰਟੀਆਂ ਦਿੱਲੀ ਵੱਲੋਂ ਚਲਾਈਆਂ ਜਾਂਦੀਆਂ ਹਨ। ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਰਫ ਪੰਜਾਬ ਅਤੇ ਪੰਥ ਦੀ ਨੁਮਾਇੰਦਗੀ ਕਰਦੀ ਆਈ ਹੈ। ਅਕਾਲੀ ਦਲ ਬਾਦਲ ਦੇ ਇਸ ਹਲਕੇ ਵਿੱਚ ਕੋਈ ਉਮੀਦਵਾਰ ਨਹੀਂ ਹੈ, ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਉਹ ਸਾਡੇ ਉਮੀਦਵਾਰ ਦਾ ਸਾਥ ਦੇਣ ਤਾਂ ਜੋ ਪੰਜਾਬ ਦੀ ਵਿਧਾਨ ਸਭਾ ਵਿੱਚ ਮਜ਼ਬੂਤ ਆਵਾਜ਼ ਪਹੁੰਚ ਸਕੇ। ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੂਨ 1984 ਵਿੱਚ ਕਾਂਗਰਸ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਜਦੋਂ ਕਿ ਭਾਜਪਾ ਨੇ ਇਸ ਨੂੰ ਪੂਰਾ ਸਾਥ ਦਿੱਤਾ ਸੀ। ਅੱਜ ਵੀ ਸਿੱਖਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਭਾਜਪਾ ਸਰਕਾਰ ਵੱਲੋਂ ਦਬਾਇਆ ਜਾ ਰਿਹਾ ਹੈ ਅਤੇ ਕਾਂਗਰਸ ਇਸ ਨੂੰ ਭਾਰਤ ਦੀ ਕੌਮੀ ਨੀਤੀ ਕਹਿ ਕੇ ਸਹਿਯੋਗ ਦੇ ਰਹੀ ਹੈ। ਇਸ ਕਰਕੇ ਸਿੱਖਾਂ ਦੀ ਮਜ਼ਬੂਤ ਨੁਮਾਇੰਦਗੀ ਕਰਨ ਵਾਲੀ ਕੋਈ ਹੋਰ ਧਿਰ ਮੌਜੂਦ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਮੁੱਦਿਆਂ ਤੇ ਪਾਰਲੀਮੈਂਟ ਵਿੱਚ ਆਵਾਜ਼ ਚੁੱਕੀ ਹੈ। ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਸਰਦਾਰ ਗੋਬਿੰਦ ਸਿੰਘ ਸੰਧੂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੋ ਤਾਂ ਜੋ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਅਤੇ ਕਾਰਵਾਈ ਕੀਤੀ ਜਾ ਸਕੇ। ਕਿ ਐਤਕੀ ਆਪਾਂ ਨੇ ਸੋਚ ਕੇ ਵੋਟ ਪਾਉਣੀ ਹੈ, ਕਿਉਂ ਕਰਕੇ
ਜਿਹੜੀ ਵੋਟ ਆਪਾਂ ਨੇ ਪਾਉਣੀ ਹੈ ਤੇ ਜਿਹੜੇ ਉਮੀਦਵਾਰ ਨੇ ਜਿੱਤਣਾ ਹੈ, ਉਸ ਨੇ ਅਸੈਂਬਲੀ ਦੇ ਵਿੱਚ ਜਾ ਕੇ ਸਾਡੀ ਨੁਮਾਇੰਦਗੀ ਕਰਨੀ ਹੈ। ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, ਜਿਹੜਾ ਆਪਣੇ ਹਲਕੇ ਬਰਨਾਲੇ ਦੀ ਵੀ ਸੇਵਾ ਕਰੇ ਤੇ ਕੌਮ ਦੀ ਵੀ ਕਰੇ, ਪੰਜਾਬ ਦੀ ਵੀ ਕਰੇ, ਤੇ ਜਿਹੜੇ ਦੁਖੀ ਹੈ ਉਹਨਾਂ ਦੀ ਵੀ ਸੇਵਾ ਲਾਜ਼ਮੀ ਕਰੇ। ਜਿਹੜੇ ਗਰੀਬ ਹੈ, ਜਿਹੜੇ ਰੰਗਰੇਟੇ ਹੈ, ਜਿਹੜੇ ਬਸਤੀਆਂ ਦੇ ਵਿੱਚ ਰਹਿੰਦੇ ਹੈ, ਉਹਨਾਂ ਦਾ ਖਿਆਲ ਰੱਖਣਾ ਇੱਕ MLA ਦੇ ਲਈ ਬਹੁਤ ਜ਼ਰੂਰੀ ਹੈ। ਤੇ ਮੈਂ ਸਮਝਦਾ ਕਿ ਬਰਨਾਲੇ ਦਾ ਉਮੀਦਵਾਰ ਗੋਬਿੰਦ ਸਿੰਘ ਸੰਧੂ ਇੱਕ ਬਹੁਤ ਕਾਬਲ ਨੌਜਵਾਨ ਹੈ, ਪੜ੍ਹਿਆ ਲਿਖਿਆ ਹੈ, ਜਿਹੜਾ ਤੁਹਾਡੀ ਸਾਰਿਆਂ ਦੀ ਸੇਵਾ ਕਰ ਸਕਦਾ ਹੈਗਾ। ਬਰਨਾਲੇ ਦੇ ਇਲੈਕਸ਼ਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਖੜੀਆਂ ਜਿਹੜੀਆਂ ਦਿੱਲੀ ਦੇ ਨਾਲ ਤਲਕ ਰੱਖਦੀਆਂ, ਬੇਸ਼ੱਕ BJP ਹੋਵੇ, ਬੇਸ਼ੱਕ ਕਾਂਗਰਸ ਪਾਰਟੀ ਹੋਵੇ, ਬੇਸ਼ੱਕ ਆਮ ਪਾਰਟੀ ਹੋਵੇ। ਅਕਾਲੀ ਦਲ ਅੰਮ੍ਰਿਤਸਰ ਹੈ ਇੱਕੋ ਇੱਕ ਪਾਰਟੀ ਜਿਹੜੀ ਪੰਜਾਬ ਤੇ ਪੰਥ ਦੀ ਨੁਮਾਇੰਦਗੀ ਕਰਦੀ ਹੈ। ਸੋ ਮੈਂ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਕਾਲੀ ਦਲ ਬਾਦਲ ਅੱਜ ਮੈਦਾਨ ਦੇ ਵਿੱਚ ਨਹੀਂ ਹੈ। ਉਹ ਕਿਤੇ ਵੀ ਗਿੱਦੜਬਾਹੇ ਵੀ ਤੇ ਡੇਰਾ ਬਾਬਾ ਨਾਨਕ ਵੀ, ਇੱਥੇ ਬਰਨਾਲੇ ਦੇ ਵਿੱਚ ਵੀ ਉਹਨਾਂ ਦਾ ਉਮੀਦਵਾਰ ਕੋਈ ਨਹੀਂ ਹੈਗਾ। ਇਸ ਕਰਕੇ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਸਾਡੇ ਕੈਂਡੀਡੇਟ ਬਰਨਾਲੇ ਦੇ ਵਿੱਚ ਖੜੇ ਹੈਗੇ ਹੈ, ਗਿੱਦੜਬਾਹੇ ਦੇ ਵਿੱਚ ਖੜੇ ਹੈ, ਡੇਰਾ ਬਾਬਾ ਨਾਨਕ ਦੇ ਵਿੱਚ ਖੜੇ ਹੈ, ਉਹਨਾਂ ਨੂੰ ਵੋਟਾਂ ਪਾ ਕੇ ਤੇ ਆਪਾਂ ਅਸੈਂਬਲੀ ਦੇ ਵਿੱਚ ਭੇਜੀਏ, ਜਿੱਥੇ ਹੁਣ ਆਪਣੀ ਗੱਲ ਹੋਣੀ ਸ਼ੁਰੂ ਕਰ ਦਈਏ। US ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਸਰਹੱਦੀ ਸੁਰੱਖਿਆ ਨੂੰ ਲੈ ਕੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਲਈ ਅਮਰੀਕੀ ਫੌਜ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ। ਚੋਣ ਮੁਹਿੰਮ ਵਿੱਚ ਇਮੀਗ੍ਰੇਸ਼ਨ ਇੱਕ ਪ੍ਰਮੁੱਖ ਮੁੱਦਾ ਸੀ ਅਤੇ ਟਰੰਪ ਨੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀਆਂ ਦੀ ਰਿਕਾਰਡ ਗਿਣਤੀ ਤੋਂ ਬਾਅਦ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਅਤੇ ਮੈਕਸੀਕੋ ਨਾਲ ਸਰਹੱਦ ਨੂੰ ਸਥਿਰ ਕਰਨ ਦਾ ਵਾਅਦਾ ਕੀਤਾ ਸੀ। ਦੱਸ ਦਈਏ ਕਿ ਟਰੰਪ ਨੇ 5 ਨਵੰਬਰ ਨੂੰ ਡੈਮੋਕ੍ਰੈਟਿਕ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੀ ਹਾਰ ਨਾਲ ਰਾਸ਼ਟਰਪਤੀ ਅਹੁਦੇ ਤੇ ਸ਼ਾਨਦਾਰ ਵਾਪਸੀ ਤੇ ਮੁਹਰ ਲਗਾ ਦਿੱਤੀ ਸੀ। ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਲਗਭਗ 11 ਮਿਲੀਅਨ ਲੋਕ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਟਰੰਪ ਦੀ ਦੇਸ਼ ਨਿਕਾਲੇ ਦੀ ਯੋਜਨਾ ਦਾ ਲਗਭਗ 20 ਮਿਲੀਅਨ ਪਰਿਵਾਰਾਂ ਤੇ ਸਿੱਧਾ ਅਸਰ ਪੈਣ ਦੀ ਉਮੀਦ ਹੈ, ਜਦੋਂ ਕਿ US ਸਰਕਾਰ ਮੈਕਸੀਕੋ ਨਾਲ ਆਪਣੀ ਦੱਖਣੀ ਸਰਹੱਦ ਦਾ ਪ੍ਰਬੰਧਨ ਕਰਨ ਲਈ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। ਆਪਣੀ ਮੁਹਿੰਮ ਦੌਰਾਨ ਟਰੰਪ ਨੇ ਵਾਰ-ਵਾਰ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਟਰੰਪ ਨੇ ਆਪਣੇ ਇਮੀਗ੍ਰੇਸ਼ਨ ਕ੍ਰੈਕਡਾਊਨ ਬਾਰੇ ਕਿਸੇ ਨੂੰ ਵੀ ਵਿਸਥਾਰ ਵਿੱਚ ਨਹੀਂ ਦੱਸਿਆ ਹੈ, ਪਰ ਆਪਣੀ ਚੋਣ ਮੁਹਿੰਮ ਦੌਰਾਨ ਵਾਰ-ਵਾਰ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਲਈ 1798 ਦੇ ਏਲੀਅਨ ਐਮਿਨੀਜ਼ ਐਕਟ ਨੂੰ ਲਾਗੂ ਕਰਨ ਦੀ ਸਹੁੰ ਖਾਧੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਹੈ ਕਿ ਉਹਨਾਂ ਦੀ ਸਰਕਾਰ ਪ੍ਰਵਾਸ ਨੀਤੀ ਵਿੱਚ ਬਦਲਾਅ ਲਿਆਉਣ ਵਿੱਚ ਤੇਜ਼ੀ ਨਾਲ ਕੰਮ ਕਰ ਸਕਦੀ ਸੀ। ਆਪਣੇ YouTube ਚੈਨਲ ਉੱਤੇ ਜਾਰੀ ਤਾਜ਼ਾ ਵੀਡੀਓ ਵਿੱਚ ਉਹਨਾਂ ਨੇ ਇਸ ਬਾਰੇ ਵਿਸਥਾਰ ਵਿੱਚ ਚਰਚਾ ਵੀ ਕੀਤੀ ਹੈ। ਟਰੂਡੋ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੀ ਵਸੋਂ ਬਹੁਤ ਜ਼ਿਆਦਾ ਵੱਧ ਰਹੀ ਸੀ, ਜਿਸ ਕਾਰਨ ਉਹਨਾਂ ਦੀਆਂ ਰਿਹਾਇਸ਼ਾਂ ਅਤੇ ਬੁਨਿਆਦੀ ਢਾਂਚੇ ਉੱਤੇ ਦਬਾਅ ਪੈ ਰਿਹਾ ਸੀ। ਆਪਣੀ ਵਸੋਂ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਅਸੀਂ ਕੁਝ ਵੱਡਾ ਕੀਤਾ ਹੈ। ਜਸਟਿਨ ਟਰੂਡੋ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਮੁਲਕ ਦੀ ਪ੍ਰਵਾਸ ਨੀਤੀ ਵਿੱਚ ਕਈ ਬਦਲਾਅ ਕੀਤੇ ਹਨ, ਖਾਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ, ਸਪਾਊਸ ਦੇ ਕੈਨੇਡਾ ਆਉਣ ਅਤੇ ਕੰਮ ਕਰਨ ਵਾਲੇ ਘੰਟਿਆਂ ਦੇ ਹਫ਼ਤਾਵਾਰੀ ਸਮੇਂ ਵਿੱਚ ਬਦਲਾਅ ਕੀਤਾ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਕੁਝ ਮਾੜੇ ਅਨਸਰ ਜਿਵੇਂ ਜਾਅਲੀ ਕਾਲਜਾਂ ਅਤੇ ਵੱਡੀਆਂ ਕੰਪਨੀਆਂ ਆਪਣੇ ਹਿੱਤਾਂ ਲਈ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰਦੇ ਆਏ ਹਨ। ਟਰੂਡੋ ਮੁਤਾਬਕ ਇਸੇ ਦੇ ਮੱਦੇਨਜ਼ਰ ਆਉਣ ਵਾਲੇ 3 ਸਾਲਾਂ ਦੌਰਾਨ ਕੈਨੇਡਾ ਨੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦਾ ਫੈਸਲਾ ਲਿਆ ਹੈ।
ਉਹਨਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਦੋ ਤਰ੍ਹਾਂ ਨਾਲ ਲੋਕ ਆਉਂਦੇ ਹਨ, ਪਰ ਪ੍ਰਵਾਸ ਬਾਰੇ ਪੁਰਾਣੀ ਯੋਜਨਾ ਸਿਰਫ ਇੱਕ ਰਸਤੇ ਨੂੰ ਹੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਂਦੀ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਦੋ ਤਰ੍ਹਾਂ ਦਾ ਪ੍ਰਵਾਸ ਹੁੰਦਾ ਹੈ। ਇੱਕ ਰਸਤਾ ਸਥਾਈ ਪ੍ਰਵਾਸ ਦਾ ਹੈ। ਉਹਨਾਂ ਕਿਹਾ ਜਦੋਂ ਪਰਿਵਾਰ ਕੈਨੇਡਾ ਆਉਂਦੇ ਹਨ, ਇੱਥੇ ਵਸਦੇ ਹਨ ਅਤੇ ਇਸ ਨੂੰ ਆਪਣਾ ਘਰ ਕਹਿੰਦੇ ਹਨ। ਟਰੂਡੋ ਨੇ ਦੱਸਿਆ ਕਿ ਕੈਨੇਡਾ ਸਰਕਾਰ ਪਿਛਲੇ ਕਈ ਦਹਾਕਿਆਂ ਤੋਂ ਸਿਰਫ ਸਥਾਈ ਨਾਗਰਿਕਾਂ ਦੀ ਸਹੀ ਗਿਣਤੀ ਤੈਅ ਕਰਦੀ ਰਹੀ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਇਸ ਵਾਰ ਉਹਨਾਂ ਦੀ ਸਰਕਾਰ ਨੇ ਆਰਜ਼ੀ ਤੌਰ ਉੱਤੇ ਕੈਨੇਡਾ ਆਉਣ ਵਾਲੇ ਲੋਕਾਂ, ਕੌਮਾਂਤਰੀ ਵਿਦਿਆਰਥੀ, ਆਰਜ਼ੀ ਕਾਮੇ ਅਤੇ ਹੋਰਾਂ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਇਹ ਲੋਕ ਸੀਮਿਤ ਸਮੇਂ ਲਈ ਕੋਈ ਕੰਮ ਕਰਨ ਜਾਂ ਪੜ੍ਹਨ ਲਈ ਕੈਨੇਡਾ ਆਉਂਦੇ ਹਨ ਅਤੇ ਜਦੋਂ ਕੰਮ ਹੋ ਜਾਂਦਾ ਹੈ ਜਾਂ ਉਹ ਆਪਣੀ ਡਿਗਰੀ ਪੂਰੀ ਕਰ ਲੈਂਦੇ ਹਨ, ਜ਼ਿਆਦਾਤਰ ਵਾਪਸ ਘਰ ਪਰਤ ਜਾਂਦੇ ਹਨ। ਹਾਲਾਂਕਿ ਕੁਝ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨ ਲਈ ਅਰਜ਼ੀ ਵੀ ਦਿੰਦੇ ਹਨ, ਪਰ ਜ਼ਿਆਦਾਤਰ ਵਾਪਸ ਮੁੜ ਜਾਂਦੇ ਹਨ। ਟਰੂਡੋ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੈਨੇਡਾ ਆਉਣ ਵਾਲੇ ਆਰਜ਼ੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆਰਥਿਕਤਾ ਦੀ ਮੰਗ ਦੇ ਆਸਰੇ ਛੱਡ ਦਿੱਤਾ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਇਹ ਆਮ ਤੌਰ ਉੱਤੇ ਸਾਡੀ ਆਬਾਦੀ ਦਾ ਇੱਕ ਛੋਟਾ ਹਿੱਸਾ ਹੀ ਹੁੰਦਾ ਸੀ, ਇਸ ਲਈ ਕਦੇ ਵੀ ਦੂਰਦਰਸ਼ੀ ਪ੍ਰਵਾਸ ਯੋਜਨਾ ਦਾ ਹਿੱਸਾ ਨਹੀਂ ਬਣਾਇਆ ਗਿਆ। ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਕਰੋਨਾ ਤੋਂ ਬਾਅਦ ਲੋਕਡਾਊਨ ਖੁੱਲ੍ਹਿਆ ਤਾਂ ਸਾਨੂੰ ਬਹੁਤ ਜਲਦੀ ਬਹੁਤ ਸਾਰੇ ਕਾਮਿਆਂ ਦੀ ਲੋੜ ਸੀ। ਇਹ ਆਰਜ਼ੀ ਕਾਮੇ ਬਹੁਤ ਜਲਦੀ ਸਾਡੀ ਕਾਰਜ ਸ਼ਕਤੀ ਦਾ ਇੱਕ ਅਹਿਮ ਹਿੱਸਾ ਬਣ ਗਏ, ਇਸ ਲਈ ਉਹਨਾਂ ਨੂੰ ਆਪਣੇ ਪ੍ਰਵਾਸ ਦੇ ਪੱਧਰਾਂ ਦੀ ਯੋਜਨਾ ਵਿੱਚ ਸ਼ਾਮਿਲ ਨਾ ਕਰਨਾ ਇੱਕ ਭੁੱਲ ਸੀ। ਇਸ ਭੁੱਲ ਨੂੰ ਸੁਧਾਰਨ ਲਈ ਟਰੂਡੋ ਨੇ ਦੱਸਿਆ ਕਿ ਅਸੀਂ ਨਵੀਂ ਯੋਜਨਾ ਵਿੱਚ ਸਥਾਈ ਅਤੇ ਅਸਥਾਈ ਦੋਵਾਂ ਪ੍ਰਵਾਸੀਆਂ ਲਈ ਟੀਚੇ ਤੈਅ ਕਰਨ ਵਾਲੀ ਪ੍ਰਵਾਸ ਯੋਜਨਾ ਬਣਾਈ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਕਿੰਨੇ ਹੋਰ ਲੋਕਾਂ ਲਈ ਘਰ ਅਤੇ ਬੁਨਿਆਦੀ ਢਾਂਚਾ ਤਿਆਰ ਕਰਨਗੇ। ਟਰੂਡੋ ਨੇ ਦੱਸਿਆ ਕਿ ਪ੍ਰਵਾਸ ਮੰਗ ਉੱਤੇ ਆਧਾਰਿਤ ਹੈ ਅਤੇ ਇਹ ਟੀਚੇ ਤੈਅ ਕਰਨ ਲਈ ਕੈਨੇਡਾ ਦੇ ਹਰ ਸੂਬੇ ਅਤੇ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ। ਟਰੂਡੋ ਨੇ ਕਿਹਾ ਕਿ ਇਸ ਲਈ ਸੂਬਿਆਂ ਦੇ ਪ੍ਰੀਮੀਅਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਕਿਰਤ ਚਾਹੀਦੀ ਹੈ। ਟਰੂਡੋ ਦਾ ਕਹਿਣਾ ਹੈ ਕਿ ਪ੍ਰਵਾਸ ਨੂੰ ਲੈ ਕੇ ਹਰ ਖੇਤਰ ਦੀਆਂ ਆਪਣੀਆਂ ਲੋੜਾਂ ਅਤੇ ਮੰਗਾਂ ਹਨ। ਟਰੂਡੋ ਮੁਤਾਬਕ ਮਹਾਮਾਰੀ ਤੋਂ ਬਾਅਦ ਜਦੋਂ ਲੋਕਡਾਊਨ ਖੁੱਲ੍ਹਿਆ ਤਾਂ ਦੁਕਾਨਾਂ ਅਤੇ ਹੋਰ ਕਾਰੋਬਾਰ ਚੱਲਣੇ ਸ਼ੁਰੂ ਹੋਏ ਤਾਂ ਸਾਰੇ ਖੇਤਰ ਸਾਡੇ ਕੋਲ ਇਹੀ ਮੰਗ ਲੈ ਕੇ ਆਏ ਕਿ 2 ਸਾਲ ਸਰਹੱਦਾਂ ਬੰਦ ਰਹਿਣ ਤੋਂ ਬਾਅਦ ਸਾਨੂੰ ਵਧੇਰੇ ਲੋਕਾਂ ਕਾਮਿਆਂ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸੇ ਹਿਸਾਬ ਨਾਲ ਜ਼ਿਆਦਾ ਕਾਮੇ ਲਿਆਂਦੇ ਗਏ ਅਤੇ ਇਸ ਨੇ ਸਾਡੀ ਆਰਥਿਕਤਾ ਨੂੰ ਵਧਣ ਵਿੱਚ ਮਦਦ ਵੀ ਕੀਤੀ। ਟਰੂਡੋ ਨੇ ਕਿਹਾ ਕਿ ਕੈਨੇਡਾ ਆਉਣ ਅਤੇ ਜਾਣ ਵਾਲੇ ਲੋਕਾਂ ਦੀ ਸੰਖਿਆ ਦੇ ਫਰਕ ਦਾ ਪ੍ਰਬੰਧਨ ਕਰਕੇ ਆਉਣ ਵਾਲੇ 2 ਸਾਲਾਂ ਲਈ ਕਾਰਗਰ ਰੂਪ ਵਿੱਚ ਵਧ ਰਹੀ ਜਨਸੰਖਿਆ ਨੂੰ ਰੋਕ ਸਕਾਂਗੇ। ਉਹਨਾਂ ਨੇ ਕਿਹਾ ਕਿ 2027 ਤੋਂ ਬਾਅਦ ਕੈਨੇਡਾ ਦੀ ਜਨਸੰਖਿਆ ਉਸੇ ਦਰ ਨਾਲ ਮੁੜ ਵਧਣੀ ਸ਼ੁਰੂ ਹੋ ਜਾਵੇਗੀ ਜਿਸ ਤਰ੍ਹਾਂ ਇਹ ਮਹਾਮਾਰੀ ਤੋਂ ਪਹਿਲਾਂ ਵਧ ਰਹੀ ਸੀ। ਉਹਨਾਂ ਕਿਹਾ ਕਿ ਹਾਲਾਂਕਿ ਇਹ ਠਹਿਰਾਅ ਕੈਨੇਡਾ ਦੀ ਆਰਥਿਕਤਾ ਅਤੇ ਸਮੁਦਾਇਆਂ ਨੂੰ ਕਈ ਪੱਖਾਂ ਤੋਂ ਤਿਆਰ ਹੋਣ ਦਾ ਮੌਕਾ ਵੀ ਦੇਵੇਗਾ। Immigration. Let's talk about it. In the last 2 years, our population has grown really fast, like baby boom fast. And increasingly, bad actors like fake colleges and big chain corporations have been exploiting our immigration system for their own interests. So we're doing something major. We're reducing the numbers of immigrants that will come to Canada for the next 3 years. Today, I'm going to let you in on what happened, where we made some mistakes, and why we're taking this big turn. There are 2 kinds of immigration in Canada. The one you probably think of most is permanent immigration, like when families come to Canada to settle and call it home. Every year, the government determines the right number of permanent residents that we want to admit. That's how it's been done for decades. But a plan that only talks about permanent immigration misses the other pathway, temporary immigration. Temporary residents are people who come to Canada for a limited time, like international students, temporary workers, and so on. They come to work a job or go to school. When the job is done or when they finish their degree, most return home. Some apply to stay as permanent residents, but most return home. So back to this year's plan. Historically, Canada's annual immigration plan just looked at permanent residents. The number of temporary students and workers that we admitted each year was left to the demands of the economy. It was usually a small proportion of our population, so it's never been a part of the long-term immigration plan. But after the pandemic, our economy came roaring back quickly, and we needed a lot of workers fast. Canada is in the middle of a huge labor shortage. Temporary foreign workers became such a significant part of our workforce that it'd be a mistake not to include them when we plan our immigration levels. So this year, we did exactly that for the first time. We laid out a plan that sets targets for both permanent and temporary residents. This way, we're getting the full breakdown of people coming into our country so we can prepare the homes and infrastructure needed to support them. Like I said, immigration is based on demand. When we set our targets, we look at every province and territory. We ask the premiers, what are the gaps in your workforce? Is your population growing or getting older?
We field calls from businesses, CEOs, economic experts, all sharing their thoughts on where we should set our targets. We've had a chronic shortage of labor for the last decade. It is the #1 issue of all manufacturers across Canada. So we think there needs to be more, push the pedal to the floor to bring more people into Canada, because Ontario is facing a generational labor shortage. 380,000 jobs are going unfilled. It's no surprise that every sector has different wants and needs when it comes to immigration. But after the pandemic, they all came to us with the same message. After 2 years with closed borders, we need more people, more workers, fast. So we brought in more workers, and it was the right choice. It worked. Our economy grew. Restaurants and stores reopened, businesses kept running, but most importantly, in spite of lots of economists' predictions, we avoided the worst-case scenario, a recession. But some saw that as an opportunity to profit, to game the system. We've seen way too many large corporations doing it. Far too many colleges and universities used international students to raise their bottom line. There are the diploma equivalent of puppy mills that are just churning out diplomas. There is fraud and abuse, and it needs to end. Because they could charge these students tens of thousands of dollars more for the same degree. And then there are really bad actors who outright exploit people, who target vulnerable immigrants with promises of jobs, diplomas, and easy pathways to citizenship, promises that would never come true. Looking back, when the post-pandemic boom cooled and businesses no longer needed the additional labor help, as a federal team, we could have acted quicker and turned off the taps faster. ਹਰਿਆਣਾ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ SYL ਤੇ ਚੰਡੀਗੜ੍ਹ ਦਾ ਮੁੱਦਾ ਗੁੰਝਿਆ। ਇਸ ਮੌਕੇ ਹਰਿਆਣਾ ਦੇ CM ਨਾਇਬ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਵੀ SYL ਦਾ ਪਾਣੀ ਮਿਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਵੀ ਇਹੀ ਕਹਿੰਦੀ ਹੈ ਤੇ ਅਸੀਂ SYL ਦਾ ਪਾਣੀ ਲਵਾਂਗੇ। ਚੰਡੀਗੜ੍ਹ 'ਚ ਸਾਨੂੰ ਨਵੀਂ ਵਿਧਾਨ ਸਭਾ ਦੀ ਲੋੜ ਹੈ, ਪਰ ਪੰਜਾਬ ਦੇ ਲੀਡਰਾਂ ਨੇ ਸਾਡੀ ਵਿਧਾਨ ਸਭਾ ਤੇ ਸਵਾਲ ਚੁੱਕੇ ਹਨ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਬਾਰੇ ਥਾਨੇਸਰ ਤੋਂ ਕਾਂਗਰਸ ਦੇ ਅਸ਼ੋਕ ਅਰੋੜਾ ਨੇ ਕਿਹਾ ਕਿ ਚੰਡੀਗੜ੍ਹ ਤੇ ਸਾਡਾ ਵੀ ਹੱਕ ਹੈ। ਇਸ ਮੁੱਦੇ ਤੇ ਪੰਜਾਬ ਸਰਕਾਰ ਵੱਲੋਂ ਕਈ ਬਿਆਨ ਆਏ ਹਨ ਜੋ ਗਲਤ ਹਨ। ਚੰਡੀਗੜ੍ਹ ਤੇ ਸਾਡਾ ਵੀ ਹੱਕ ਹੈ। ਚੰਡੀਗੜ੍ਹ ਵਿੱਚ ਜ਼ਮੀਨ ਦੇ ਬਦਲੇ ਪੈਸੇ ਜਾਂ ਜ਼ਮੀਨ ਨਹੀਂ ਦੇਣੀ ਚਾਹੀਦੀ। ਚੰਡੀਗੜ੍ਹ ਵੀ ਸਾਡਾ ਹੈ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਮਾਮਲੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਮੁੱਦੇ ਤੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ। ਇਹ ਕੋਈ ਸਿਆਸੀ ਮੁੱਦਾ ਨਹੀਂ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਅਤੇ ਗੰਭੀਰ ਹੈ। ਸਾਨੂੰ ਅਗਲੀ ਹੱਦਬੰਦੀ ਤੋਂ ਪਹਿਲਾਂ ਹੋਰ ਥਾਂ ਦੀ ਲੋੜ ਹੈ। ਇਸ ਲਈ ਸਾਨੂੰ ਨਵੀਂ ਵਿਧਾਨ ਸਭਾ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਵੀ SYL ਦਾ ਪਾਣੀ ਮਿਲਣਾ ਚਾਹੀਦਾ ਹੈ।